अस्सलाम वालेकुम दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਮੈਂ ਅੱਜ ਨਾ ਮੇਰੇ ਦੋਸਤ ਮੇਰੇ ਦੋਸਤ ਆ ਜਿਹੜੇ ਮੈਨੂੰ ਕਮੈਂਟ ਕਰਦੇ ਰਹਿੰਦੇ ਆ WhatsApp ਤੇ ਮੇਰੇ ਨਾਲ ਦੱਸਦੇ ਆ ਗੱਲਾਂ ਬਾਤਾਂ ਪੁੱਛ ਲੈਂਦੇ ਆ ਮੇਰੇ ਦੋਸਤ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਚਲੋ ਮੈਨੂੰ ਇਸ ਕਾਬਲ ਸਮਝਦੇ ਆ ਤੇ ਉਹਨਾਂ ਦੇ ਕਾਫੀ ਵੀ ਕਮੈਂਟ ਆਉਂਦੇ ਰਹਿੰਦੇ ਕਿ ਜੀ ਕੋਈ ਵੀ ਕੰਮ ਅਸੀਂ ਕਰਨ ਲੱਗਦੇ ਆ ਤੇ ਉਹ ਬੜੀਆਂ ਪਰੇਸ਼ਾਨੀਆਂ ਬਣਨ ਡਈਆਂ ਵਾ। ਕੋਈ ਵੀ ਕੰਮ ਕਿਸੇ ਪਾਸੇ ਤੁਰਦੇ ਆ ਮੁਸ਼ਕਲ ਆਉਂਦੀ ਆ ਕਿ ਅਸੀਂ ਨਾ ਕਾਮਯਾਬ ਦੇ ਲਾਗੋਂ ਹੋ ਕੇ ਮੁੜ ਆਉਂਦੇ ਆ। ਕੋਈ ਮਕਸਦ ਸਾਡੇ ਤੇ ਕਿਸੇ ਨੇ ਕੀਤਾ ਵਾ ਜਾਂ ਕੀ ਆ, ਐਸਾ ਕੋਈ ਸਿਲਸਿਲਾਕਾਰ ਆ ਕਿ ਅਸੀਂ ਕੰਮ ਸਾਡਾ ਕੰਪਲੀਟ, ਸਾਨੂੰ ਪਰੇਸ਼ਾਨੀ ਬੜੀ ਮਿਹਨਤ ਬੜੀ ਕਰਨੀ ਪੈਂਦੀ ਆ। ਤੇ ਉਹਨਾਂ ਦੋਸਤਾਂ ਵਾਸਤੇ ਅੱਜ ਮੇਰੀ ਵੀਡੀਓ ਵਾ। ਉਹਨਾਂ ਨੂੰ ਮੈਂ ਕੁਝ ਗੱਲਾਂ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸਾਂਗਾ, ਜਿੰਨਾ ਕੁ ਮੇਰੇ ਕੋਈ ਇਲਮ ਆ ਉਸ ਹਿਸਾਬ ਨਾਲ ਗੱਲ ਕਰਾਂਗਾ। ਮੈਂ ਕਿਹੜਾ ਕੋਈ ਬਹੁਤ ਮੈਂ ਤਾਂ ਬੰਦਾ ਨਾ ਚੀਜ਼ ਕੁਝ ਵੀ ਨਹੀਂ ਹੈ ਮੈਂ, ਲੇਕਿਨ ਚਲੋ ਜਿੰਨੀਆਂ ਗੱਲਾਂ ਸਾਡੇ ਕੋਲ ਹੈ ਵਾ ਦੱਸਾਂਗੇ ਜ਼ਰੂਰ ਇਨਸ਼ਾਅੱਲਾ ਤਾਲਾ। ਅੱਲਾ ਖੈਰ ਕਰੇ ਦੋਸਤਾਂ ਨੂੰ, ਸ਼ਾਇਦ ਕਿਸੇ ਸਾਡੀ ਗੱਲ ਦੀ ਵਜ੍ਹਾ ਨਾਲ ਉਹਨਾਂ ਦਾ ਕੋਈ ਕੰਮ ਸੈੱਟ ਹੋ ਜਾਏ। ਮੈਂ ਦੋਸਤੋ ਤੁਹਾਨੂੰ ਨਾ ਇੱਕ ਗੱਲ ਪੁੱਛਣ ਲੱਗਾ ਵਾਂ, ਕਿਆ ਸੋਨੇ ਦੀ ਇੱਟ ਮਹਿੰਗੀ ਆ? ਅਸੀਂ ਪੰਜਾਬੀ 'ਚ ਉਹਨੂੰ ਇੱਟ ਕਹਿੰਦੇ, ਜਿਹਨੂੰ ਬਿਸਕਿਟ ਕਹਿੰਦੇ ਆ, ਸੁਨਿਆਰੇ ਜਾਂ ਉਹ ਬਿਸਕਿਟ ਨਮਾ ਹੁੰਦੀ ਆ ਜਿਹੜੀ ਇੱਟ, ਜਿਹਨੂੰ ਕੱਟ ਕੇ ਤਰਾਸ਼ ਕੇ ਉਹਨੂੰ ਭੱਠੀ 'ਚ ਢਾਲ ਕੇ ਤੇ ਉਹਨੂੰ ਫਿਰ ਅੱਗੋਂ ਟੂੰਬ ਬਣਾਉਂਦੇ ਆ, ਛੱਲਬਾ ਪਾਉਣ ਵਾਲੇ ਕਾਂਟੇ, ਨਥਲੀ, ਇਹ ਉਹ ਜੋ ਕੁਛ ਵੀ ਆ। ਤੇ ਦੋਸਤੋ ਮੈਂ ਨਾ ਇਹ ਪੁੱਛਣਾ ਚਾਹੁੰਦਾ ਕਿ ਮਹਿੰਗੀ ਉਹ ਬਿਸਕਿਟ ਮਹਿੰਗਾ ਵਾ ਕਿ ਜਿਹੜਾ 1 ਤੋਲੇ ਦਾ ਜ਼ੇਵਰ ਦਾ ਸੋਨਾ ਬਣਾ ਲੈਂਦੇ ਉਹ ਮਹਿੰਗਾ ਵਾ? ਜ਼ਾਹਰੀ ਬਾਤ ਆ ਕਿ ਉਹ ਬਿਸਕਿਟ ਹੀ ਮਹਿੰਗਾ, ਉਹ ਕਈਆਂ ਤੋਲਿਆਂ ਦਾ ਹੁੰਦਾ ਵਾ, ਉਹ ਮਹਿੰਗਾ ਵਾ। ਤੇ ਮੈਂ ਪੁੱਛਣਾ ਚਾਹਾਂਗਾ ਦੋਸਤਾਂ ਨੂੰ ਕਿ ਕਿੰਨੇ ਕੁ ਲੋਕਾਂ ਨੂੰ ਤੁਸੀਂ ਦੇਖਿਆ ਵਾ ਅੱਜ ਕੱਲ ਉਹ ਬਿਸਕਿਟ ਪਾਇਆ? ਮੈਂ ਤਾਂ ਨਹੀਂ ਕਿਸੇ ਨੂੰ ਦੇਖਿਆ। ਹਾਲਾਂਕਿ ਇੰਨਾ ਮਹਿੰਗਾ ਵਾ ਤੇ ਦੁਨੀਆ ਕੋਲ ਪੈਸਾ ਵੀ ਬੜਾ ਵਾ, ਲੈ ਸਕਦੇ ਆ ਕਿ ਨਹੀਂ ਲੈ, ਇਹ ਕਿ ਨਹੀਂ ਲੈ ਸਕਦੇ, ਲੈ ਸਕਦੇ ਆ, ਲੇਕਿਨ ਮੈਂ ਕਦੀ ਪਾਇਆ ਨਹੀਂ ਵੇਖਿਆ ਦੋਸਤੋ। ਇਸ ਤੋਂ ਨਹੀਂ ਪਾਇਆ ਦੇਖਿਆ ਕਿ ਉਹ ਬੇਸ਼ੱਕ ਮਹਿੰਗਾ ਵਾ ਲੇਕਿਨ ਉਹਦੀ ਬਣਾਵਟ ਕੋਈ ਨਹੀਂ ਗੀ, ਸਿਰਫ ਵਜ਼ਨ ਹੀ ਆ ਉਹਦਾ। ਅਗਰ ਉਹਨੇ ਆਪਣੀ ਬਣਾਵਟ ਬਣਾਉਣੀ ਆ, ਆਪਣਾ ਸ਼ਿੰਗਾਰ ਬਣਾਉਣਾ ਵਾ, ਅਗਰ ਉਹਨੇ ਹਰ ਬੰਦੇ ਦੇ ਹਰ ਦਿਲ ਵਿੱਚ ਵਸਣ ਵਾਸਤੇ, ਹਰ ਬੰਦੇ ਨੂੰ ਸੋਹਣਾ ਲੱਗੇ, ਇਹ ਕੋਈ ਲਵੇ ਦੇਖ ਕੇ, ਇਸ ਵਾਸਤੇ ਉਹਦੇ ਜੋ ਬਣਨਾ ਵਾ ਤੇ ਉਹਦੇ ਵਾਸਤੇ ਉਹਨੇ ਕੰਮ ਕਰਨਾ ਪੈਣਾ। ਉਹ ਕੰਮ ਕਿਹੜਾ ਵਾ ਕਿ ਕੋਈ ਵੀ ਟੂੰਬ ਅਗਰ ਬਣਦੀ ਆ, ਪਹਿਲੇ ਉਹਨੂੰ ਭੱਠੀ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ ਵਾ, ਫਿਰ ਉਹਨੇ ਟੂੰਬ ਬਣਨਾ ਵਾ, ਫਿਰ ਉਹਨੇ ਸੋਹਣਾ ਲੱਗਣਾ ਵਾ, ਫਿਰ ਹਰ ਬੰਦਾ ਉਹਦਾ ਖਰੀਦਦਾਰ ਹੋਏਗਾ, ਫਿਰ ਹਰ ਬੰਦੇ ਤੇ ਉਹ ਜਚੇਗਾ। ਲੇਕਿਨ ਉਹਨੂੰ ਜਚਣ ਵਾਸਤੇ, ਹਰ ਬੰਦੇ ਦੇ ਦਿਲ 'ਚ ਵਸਣ ਵਾਸਤੇ, ਹਰ ਬੰਦੇ ਤੇ ਸੋਹਣਾ ਲੱਗਣ ਵਾਸਤੇ, ਉਹਦੇ ਵਾਸਤੇ ਉਹਨੂੰ ਇੱਕ ਕੁਰਬਾਨੀ ਦੇਣੀ ਪੈਣੀ ਆ। ਉਹ ਕੁਰਬਾਨੀ ਕੀ ਆ? ਉਹ ਕੁਰਬਾਨੀ ਦੋਸਤੋ ਇਹ ਆ ਕਿ ਉਹਨੂੰ ਭੱਠੀ 'ਚੋਂ ਲੰਘਣਾ ਪੈਣਾ ਵਾ। ਤੇ ਦੋਸਤੋ ਹਮੇਸ਼ਾ ਜਦੋਂ ਉਚਾਈ ਦੀ ਤਰਫ ਚੜੀਦਾ ਵਾ ਨਾ, ਉਦੋਂ ਹੀ ਜ਼ੋਰ ਲੱਗਦਾ ਵਾ। ਜਦੋਂ ਉਚਾਈ ਦੀ ਤਰਫ ਉੱਚੇ ਪਾਸੇ ਟਿੱਬੇ ਦੇ ਜਾਂ ਕਿਸੇ ਚੀਜ਼ ਤੇ ਚੜੀਦਾ ਵਾ, ਜ਼ੋਰ ਵੀ ਉਦੋਂ ਹੀ ਲੱਗਦਾ ਵਾ, ਕਦੀ ਥੱਲੇ ਉਤਰਦਿਆਂ ਜ਼ੋਰ ਨਹੀਂ ਲੱਗਾ। ਤੇ ਕੋਈ ਵੀ ਮਿਹਨਤ ਵਾਲਾ ਕੰਮ, ਕੋਈ ਵੀ ਕਾਮਯਾਬੀ ਦਾ ਰਸਤਾ ਵਾ, ਕੋਈ ਵੀ ਕਾਮਯਾਬੀ ਤੁਸੀਂ ਅਗਰ ਲੈਣੀ ਆ, ਔਰ ਉਹ ਕਾਮਯਾਬੀ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਉਹ ਕੋਈ ਵੀ ਫਸਲ ਜ਼ਿਆਦਾ ਕਰਨ ਵਾਸਤੇ ਉਹਦੀ ਗੋਡੀ ਕਰਨੀ ਪੈਂਦੀ ਆ, ਖਪਣਾ ਪੈਂਦਾ ਵਾ, ਖੂਨ ਪਸੀਨਾ ਇੱਕ ਕਰਨਾ ਪੈਂਦਾ ਵਾ। ਫੇਰ ਹੁੰਦਾ ਵਾ ਕਿ ਮਰੱਬੇ ਦੇ ਵਿੱਚ ਪੈਲੀ ਦੀ ਫਲਾਣੇ ਦੀ ਪੈਲੀ ਆ, ਉਹਦੀ ਫਸਲ ਸਾਰਿਆਂ ਨਾਲੋਂ ਜ਼ਿਆਦਾ ਚੰਗੀ ਆ। ਉਹਦੇ ਪਿੱਛੇ ਇਹ ਰਾਜ, ਇਹ ਕੋਈ ਵੀ ਨਹੀਂ ਵੇਖਦਾ ਕਿ ਉਹਨੇ ਮਿਹਨਤ ਕਿੰਨੀ ਕੀਤੀ, ਉਹਨੇ ਰਾਤ ਦਿਨ ਖਪਿਆ ਵਾ, ਪਸੀਨੇ ਬਹਾਏ ਆ, ਉਹਦੇ ਵਿੱਚ ਭੁੱਖਾਂ ਕੱਟੀਆਂ ਵਾ, ਦਿਨ ਉੱਤੇ ਸਖਤ ਧੁੱਪਾਂ ਪਵਾਈਆਂ ਹੁੰਦੀਆਂ ਵਾ, ਤੇ ਫੇਰ ਜਾ ਕੇ ਉਹਦੀ ਫਸਲ ਦੂਸਰਿਆਂ ਨਾਲੋਂ ਚੰਗੀ ਹੁੰਦੀ ਆ। ਤੇ ਮੇਰੇ ਦੋਸਤੋ ਘਬਰਾਇਆ ਨਾ ਕਰੋ, ਬਲਕਿ ਮੋਟੀਵੇਟ ਹੋਇਆ ਕਰੋ, ਪੱਕੇ ਹੋਇਆ ਕਰੋ, ਮਜ਼ਬੂਤ ਹੋਇਆ ਕਰੋ ਉਦੋਂ ਜਦੋਂ ਤੁਹਾਨੂੰ ਮੁਸ਼ਕਲ ਆਉਣ ਲੱਗੇ। ਹਮੇਸ਼ਾ ਉਚਾਈ ਦੀ ਤਰਫ ਜਾਂਦੇ ਜ਼ੋਰ ਲੱਗਦਾ ਵਾ, ਹਮੇਸ਼ਾ ਟੁੰਬ ਬਣਨ ਵਾਸਤੇ ਭੱਠੀ 'ਚੋਂ ਲੰਘਣਾ ਪੈਂਦਾ। ਜੰਨਤ ਹਰ ਬੰਦਾ ਕਹਿੰਦਾ ਮੈਨੂੰ ਜੰਨਤ ਚਾਹੀਦੀ ਹੈ। ਦੇਖੋ ਨਾ, ਹਰ ਬੰਦੇ ਦੀ ਖੁਆਇਸ਼ ਹੈ ਕਿ ਮੈਨੂੰ ਜੰਨਤ ਚਾਹੀਦੀ ਹੈ। ਮੇਰੀ ਖੁਆਇਸ਼ ਹਰ ਇੱਕ ਦੀ, ਔਰ ਅੱਲਾ ਦੀ ਜ਼ਾਤ ਪਾਕ ਤਮਾਮ ਮੁਸਲਮਾਨਾਂ ਨੂੰ, ਮੇਰੇ ਭਾਈਆਂ ਨੂੰ, ਸਾਰਿਆਂ ਨੂੰ ਜੰਨਤ 'ਚ ਆਲਾ ਮਕਾਮ ਅਤਾ ਫਰਮਾਏ ਜਿਹੜੇ ਮਰ ਗਏ ਆ। ਤੇ ਸਾਡੀ ਜਿਹੜੀ ਖੁਆਇਸ਼ ਆ, ਸਾਨੂੰ ਵੀ ਅੱਲਾ ਦੀ ਜ਼ਾਤ ਪਾਕ ਜੰਨਤ 'ਚ ਜਗ੍ਹਾ ਦੇਵੇ। ਮਰਨ ਤੋਂ ਬਾਅਦ ਹਰ ਬੰਦੇ ਨੇ ਮਰਨਾ, ਲੇਕਿਨ ਉਹਦੇ ਵਾਸਤੇ ਵੀ ਇੱਕ ਵਿੱਚ ਰੱਖਿਆ ਵਾ ਟਾਰਗੇਟ। ਜੰਨਤ ਲੈਣ ਲਈ ਮਰਨਾ ਤੇ ਪੈਣਾ ਹੀ ਆ ਨਾ, ਜੀਂਦੇ ਤੇ ਨਹੀਂ ਨਾ ਕਿਸੇ ਨੂੰ ਜੰਨਤ ਮਿਲ ਜਾਂਦੀ। ਅਗਰ ਤੁਸੀਂ ਜੰਨਤ ਲੈਣੀ ਆ ਤੇ ਮਰਨਾ ਪੈਣਾ ਵਾ ਦੋਸਤੋ। ਕੋਈ ਵੀ ਕਾਮਯਾਬੀ ਅਗਰ ਲੈਣੀ ਆ ਤੇ ਉਹਦੇ ਪਿੱਛੇ ਜਿਹੜੇ ਕਾਮਯਾਬ ਲੋਕ ਹੋਏ, ਉਹਨਾਂ ਕੋਲ ਪੁੱਛ ਕੇ ਦੇਖੋ ਉਹਨਾਂ ਦੀ ਕਿੰਨੀ ਕਿੰਨੀ ਸਟਰਗਲ ਆ ਉਹਦੇ ਪਿੱਛੇ, ਕਿੰਨੀ ਕਿੰਨੀ ਮਿਹਨਤ ਆ ਉਹਦੇ ਪਿੱਛੇ। ਤੇ ਪਿੱਛੇ ਨਾ ਮੁੜਿਆ ਕਰੋ। ਹਮੇਸ਼ਾ ਉਹ ਬੰਦਾ ਕਾਮਯਾਬ ਹੁੰਦਾ ਜਿਹੜਾ ਅੱਗੇ ਹੀ ਚੱਲਦਾ ਵਾ। ਔਰ ਮਾਜ਼ੀ ਨੂੰ ਕੋਈ ਬੰਦਾ ਨਹੀਂ ਵੇਖਣਾ ਚਾਹੀਦਾ, ਮਾਜ਼ੀ ਨਾ ਵੇਖੋ, ਮੁਸਤਕਬਿਲ ਦਾ ਸੋਚੋ। ਜਿਹੜਾ ਬੰਦਾ ਮਾਜ਼ੀ ਵੇਖਣ ਲੱਗ ਪਏਗਾ ਪਿੱਛੇ ਰਹਿ ਜਾਏਗਾ। ਹੁਣ ਕੋਈ ਵੀ, ਮੈਂ ਤਾਂ ਤੁਹਾਨੂੰ
ਤਰ੍ਹਾਂ ਤਰ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਵਾ ਕਿ ਕੋਈ ਵੀ ਕੰਮ ਕਰਨਾ ਨਾ ਉਹਦੇ ਵਾਸਤੇ ਮਿਹਨਤ ਕਰੋ ਤੇ ਉਹਦੇ ਲਈ ਜ਼ੋਰ ਲੱਗਦਾ ਵਾ ਪਹਿਲੇ, ਫਿਰ ਤੁਹਾਨੂੰ ਫਲ ਮਿਲਦਾ ਵਾ। ਪਹਿਲੇ ਬੱਚਾ ਇਮਤਿਹਾਨ ਦਿੰਦਾ ਵਾ, ਪੇਪਰ ਦਿੰਦਾ ਵਾ, ਜਾਂਦਾ ਵਾ, ਤਿਆਰੀਆਂ ਕਰਦਾ ਜਾਂਦਾ, ਉੱਥੇ ਜਾ ਕੇ ਆਪਣਾ ਕੋਈ ਕਿਸੇ ਤਰੀਕੇ ਨਾਲ ਪਹੁੰਚਦਾ, ਮੋਟਰਸਾਈਕਲ ਤੇ, ਕੋਈ ਗੱਡੀ, ਬੱਸ, ਲਾਰੀ ਤੇ, ਕਿਸੇ ਵੀ ਚੀਜ਼ ਤੇ, ਫਿਰ ਉੱਥੇ ਜਾਣਾ, ਫਿਰ ਪੇਪਰ ਦੇਣੇ, ਫਿਰ ਟਾਈਮ ਦਾ ਵੀ ਖਿਆਲ ਰੱਖਣਾ, ਆਪਣੀ ਵਰਦੀ ਦਾ ਵੀ ਖਿਆਲ ਰੱਖਣਾ, ਖਾਣ ਪੀਣ ਹਰ ਚੀਜ਼, ਫਿਰ ਮਿਹਨਤ ਕਰਨੀ ਆ। ਪੇਪਰ ਦੇਣ ਤੋਂ ਬਾਅਦ ਜਾ ਕੇ ਇਮਤਿਹਾਨ ਆਉਣਾ ਵਾ, ਫਿਰ ਇਮਤਿਹਾਨ ਹੋ ਜਦੋਂ ਦੇਣਾ ਵਾ ਨਾ, ਉਸ ਤੋਂ ਬਾਅਦ ਜਾ ਕੇ ਰਿਜ਼ਲਟ ਮਿਲਣਾ ਵਾ। ਅੱਲਾ ਦੇ ਬੰਦਿਓ, ਪਹਿਲੇ ਕੋਈ ਪੇਪਰ ਦਵੋ ਹੀ ਨਾ, ਇਮਤਿਹਾਨ ਦਵੋ ਹੀ ਨਾ, ਤੇ ਪਾਸ ਕਿੱਦਾਂ ਹੋਵੋਗੇ? ਮੇਰੇ ਦੋਸਤੋ, ਮਜ਼ਬੂਤ ਰਿਹਾ ਕਰੋ ਹਮੇਸ਼ਾ। ਔਰ ਇੱਕ ਗੱਲ ਯਾਦ ਰੱਖੋ, ਜਦੋਂ ਵੀ ਤੁਸੀਂ ਕਾਮਯਾਬੀ ਵੱਲ ਕਿਸੇ ਵੀ ਕੰਮ ਵੱਲ ਤੁਰਦੇ ਆ, ਤੁਰਨਾ ਤੁਹਾਡਾ ਕੰਮ ਆ, ਅੱਲਾ ਦੀ ਜ਼ਾਤ ਤੁਹਾਡੀਆਂ ਜ਼ਮੈਸ਼ਾਂ ਲੈਂਦੀ ਆ। ਉਸ ਤੋਂ ਬਾਅਦ ਅਗਰ ਤੁਸੀਂ ਤੁਰੇ ਰਹਿੰਦੇ ਫਿਰ ਅੱਲਾ ਦੀ ਜ਼ਾਤ ਹੀ ਤੁਹਾਡੀ ਮਦਦ ਕਰਦੀ ਆ। ਅੱਲਾ ਕਹਿੰਦਾ ਕਿ ਪੱਕਾ ਹੋ ਗਿਆ ਵਾ। ਅਗਰ ਸੌਖੀ ਤੁਹਾਨੂੰ ਕੋਈ ਵੀ ਚੀਜ਼ ਦੇ ਦਿੱਤੀ ਜਾਵੇ, ਤੁਹਾਨੂੰ ਤਾਂ ਕਦਰ ਹੀ ਨਾ ਹੋਏਗੀ। ਮੇਰੇ ਦੋਸਤੋ, ਘਬਰਾਇਆ ਨਾ ਕਰੋ, ਪੱਕੇ ਰਿਹਾ ਕਰੋ ਔਰ ਤੁਰੇ ਰਹੋ, ਬਸ ਮਿਹਨਤ ਕਰੀ ਜਾਣਾ ਤੁਹਾਡਾ ਕੰਮ ਆ। ਮਿਹਨਤ ਕਰਨਾ ਤੇਰਾ। ਉਹ ਪੰਜਾਬੀ ਦਾ ਇੱਕ ਸ਼ੇਰ ਮੈਂ ਤੁਹਾਨੂੰ ਹੁਣ ਸੁਣਾ ਦਿੰਦਾ, ਕਹਿੰਦਾ ਕਿ ਮਾਲੀ ਦਾ ਕੰਮ ਪਾਣੀ ਲਾਉਣਾ ਤੇ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ। ਲਾਵੇ ਜਾਂ ਨਾ ਲਾਵੇ, ਮਾਲਕ ਲਾਉਂਦਾ ਹੀ ਲਾਉਂਦਾ ਵਾ ਇਨਸ਼ਾ ਅੱਲਾਹ ਤਾਲਾ। ਮਾਲਕ ਕਿਸੇ ਬੰਦੇ ਦੀ ਮਾਲਕ ਮਿਹਨਤ ਨਹੀਂ ਰੱਖਦਾ। ਮੇਰਾ ਇਹ ਯਕੀਨ ਔਰ ਮੈਨੂੰ ਇਨਸ਼ਾ ਅੱਲਾਹ ਤਾਲਾ ਪ੍ਰੈਕਟੀਕਲ ਆ ਮੇਰਾ। ਤੇ ਦੋਸਤੋ, ਬਸ ਤੁਰੇ ਰਹੋ, ਅੱਲਾ ਦਾ ਨਾਮ ਲੈ ਕੇ ਤੁਰੇ ਰਹੋ, ਕਾਮਯਾਬੀਆਂ ਤੁਹਾਡੇ ਕਦਮ ਚੁੰਮਣਗੇ ਇਨਸ਼ਾ ਅੱਲਾਹ ਤਾਲਾ। ਸਿਰਫ ਪੱਕੇ ਹੋ ਕੇ ਅੰਦਰੋਂ ਤੁਰੇ ਰਹੋ। ਔਰ ਜਦੋਂ ਵੀ ਕਿਤੇ ਤੁਹਾਨੂੰ ਮੁਸ਼ਕਲ ਆਵੇ ਨਾ, ਉਦੋਂ ਸਮਝ ਲਿਆ ਕਰੋ ਕਿ ਮੰਜ਼ਿਲ ਲੱਗ ਗਈ ਆ। ਠੀਕ ਹੋ ਗਿਆ ਦੋਸਤੋ, ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਮੈਂ ਤੁਹਾਡਾ ਆਪਣਾ ਲਾਲਾ ਵਕਾਰ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਯਾਰ। ਸਬਸਕ੍ਰਾਈਬ ਕਰੋ, ਇਹਨੂੰ ਕਮੈਂਟ ਵੀ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਤਾਂ ਕਿ ਤੁਹਾਡੇ ਕੋਲ ਵੀ ਮੇਰੀਆਂ ਗੱਲਾਂ ਆਉਣ ਤੇ ਮੈਨੂੰ ਵੀ ਚਲੋ ਤੁਹਾਡਾ ਨਾਲ ਜੁੜੇ ਰਹਿਣ। ਤੁਸੀਂ ਮੇਰੇ ਨਾਲ ਜੁੜੇ ਰਹੋਗੇ ਤੇ ਮੈਂ ਵੀ ਖੁਸ਼ ਰਵਾਂਗਾ। ਠੀਕ ਹੈ ਦੋਸਤੋ, ਆਪਣੇ ਖਿਆਲ ਰੱਖਣਾ। ਅਸਲਾਮ ਵਾਲੇਕੁਮ ਜੀ।